ਯੂਰਪ ਦੇ ਵਿੱਚ ਅੱਧੋਂ ਵੱਧ ਯੂਰਪ ਜਿਹੜਾ ਆ, ਉਹ ਕਹਿੰਦੇ ਕਰੋਨਾ ਵਾਇਰਸ ਦੇ ਨਾਲ ਪੀੜਤ ਹੈਗਾ ਇਸ ਟਾਈਮ ਦੇ ਉੱਤੇ। ਤੇ ਵਿਦਿਨ 6 ਤੋਂ 8 ਵੀਕ ਦੇ ਵਿੱਚ 8 ਹਫ਼ਤਿਆਂ ਦੇ ਵਿੱਚ ਯੂਰਪ ਦੇ ਸਾਰੇ ਮੁਲਕ ਪੂਰੇ ਜ਼ੋਰ ਸ਼ੋਰ ਨਾਲ ਪੁਸ਼ ਕਰ ਰਹੇ ਆ ਵੀ ਜਿਹੜੇ ਵੀ ਬੰਦੇ ਨੇ ਜਾਂ ਬੀਬੀ ਨੇ ਟੀਕਾ ਨਹੀਂ ਲਵਾਇਆ ਉਸ ਨੂੰ ਟੀਕਾ ਲਵਾਇਆ ਜਾਵੇ। ਸੋ ਦੇਖੋ, ਜੇ ਹਾਫ ਪਾਪੂਲੇਸ਼ਨ ਵੈਕਸੀਨ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਕਰੋਨਾ ਤੋਂ ਪੀੜਤ ਹੋ ਜਾਏ ਤਾਂ ਕਿੰਨਾ ਜ਼ਿਆਦਾ ਇਹ ਸਪਰੈਡ ਹੋ ਰਿਹਾ ਓਮੀਕਰੋਨ। ਪਹਿਲਾਂ ਇਸ ਨੂੰ ਬਹੁਤ ਲਾਈਟਲੀ ਲੈ ਰਹੇ ਸੀ। ਇਹ ਗੱਲ ਜੁਦੀ ਆ ਵੀ ਉਹਦਾ ਜਿਹੜਾ ਅਸਰ ਇੰਨਾ ਜ਼ਿਆਦਾ ਨਹੀਂ, ਪਰ ਸਪਰੈਡ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਜੀ ਸਿਆਟਲ ਬੇਸਡ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਤੇ ਵੈਲੂਏਸ਼ਨ ਨੇ ਫੋਰਕਾਸਟ ਕੀਤਾ 50% ਤੋਂ ਵੱਧ ਪਾਪੂਲੇਸ਼ਨ ਓਮੀਕਰੋਨ ਦੇ ਨਾਲ ਜਾਂ ਤਾਂ ਇਨਫੈਕਟਡ ਹੈਗੀ ਆ ਤੇ ਜਾਂ ਵਿਦਿਨ 6 ਤੋਂ 8 ਹਫ਼ਤਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਊਗੀ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਸੈਂਟਰਲ ਏਸ਼ੀਅਨ ਕੰਟਰੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਆ। ਸੋ ਯੂਕੇ ਨੇ 1,42,224 ਕਨਫਰਮਡ ਕੇਸਿਸ ਵਾਇਰਸ ਦੇ ਰਿਪੋਰਟ ਕੀਤੇ ਆ ਮੰਡੇ ਨੂੰ ਇੱਕ ਦਿਨ ਦੇ ਵਿੱਚ, ਤੇ 77 ਦੇ ਕਰੀਬ ਮੌਤਾਂ ਜਿਹੜੀਆਂ ਆ ਉਹ ਰਿਪੋਰਟ ਕੀਤੀਆਂ ਗਈਆਂ ਹੈਗੀਆਂ। ਜੇ ਓਵਰਆਲ ਥੋੜ੍ਹਾ ਦੱਸਦੇ ਜਾਈਏ, ਏਸ਼ੀਆ ਦੇ ਵਿੱਚ 6 ਲੱਖ ਦੇ ਕਰੀਬ ਕੇਸ ਆਏ ਆ, ਯੂਰਪ ਦੇ ਵਿੱਚ ਵੀ 7 ਲੱਖ ਦੇ ਕਰੀਬ, ਮਿਡਲ ਈਸਟ ਦੇ ਵਿੱਚ ਘੱਟ ਆ ਕਾਫੀ, 100,000 ਤੋਂ ਥੱਲੇ ਹੀ ਆ, ਨਾਰਥ ਅਮਰੀਕਾ ਦੇ ਵਿੱਚ ਵੀ ਬਹੁਤ ਵੱਧ ਰਹੇ ਆ, ਲੇਟਨ ਅਮਰੀਕਾ 'ਚ ਵੀ ਥੋੜ੍ਹੇ ਘੱਟ ਹੈਗੇ ਆ, ਅਫਰੀਕਾ 'ਚ ਵੀ ਥੋੜ੍ਹੇ ਜਿਹੜੇ ਕੇਸ ਆ ਉਹ ਘੱਟ ਆ ਇਸ ਟਾਈਮ। ਜੀ ਬਿਲਕੁਲ, WHO ਦੇ ਮੁਤਾਬਕ 7 ਮਿਲੀਅਨ ਨਵੇਂ ਕੇਸ ਇਕੱਲੇ ਯੂਰਪ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਆਏ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ, US ਦੇ ਵਿੱਚ 1.3 ਮਿਲੀਅਨ ਜਿਹੜੇ ਆ ਉਹ ਕੋਵਿਡ ਦੇ ਕੇਸ ਕੱਲ੍ਹ ਸੋਮਵਾਰ ਨੂੰ ਜਿਹੜੇ ਉਹ ਰਿਪੋਰਟ ਕੀਤੇ ਗਏ ਆ। ਇਹ ਹੁਣ ਤੱਕ ਦੇ ਜਿਹੜੇ ਆ ਉਹ ਰਿਕਾਰਡ ਨੂੰ ਤੋੜ ਚੁੱਕਾ ਆ। ਪਿਛਲੇ ਸਾਲ 3 ਜਨਵਰੀ ਨੂੰ 1 ਮਿਲੀਅਨ ਤੇ 44,000 ਜਿਹੜੇ ਉਹ ਕੇਸ ਇੱਕ ਦਿਨ ਦੇ ਵਿੱਚ ਆਏ ਸੀ। ਉਹ ਉਸ ਟਾਈਮ ਦਾ ਸਭ ਤੋਂ ਵੱਡਾ ਅੰਕੜਾ ਸੀਗਾ, ਪਰ ਇਹ ਇਸ ਨੂੰ 3 ਲੱਖ ਦੇ ਨਾਲ ਜਿਹੜਾ ਆਲਰੇਡੀ ਉਹ ਪਾਰ ਕਰ ਗਿਆ ਆ। ਉਧਰ ਜ਼ੇਰੇ ਇਲਾਜ ਨੇ ਜਿਹੜੇ ਲੋਕ US ਦੇ ਵਿੱਚ, ਉਸ ਦਾ ਵੀ ਰਿਕਾਰਡ ਇਸ ਟਾਈਮ ਟੁੱਟ ਚੁੱਕਾ ਹੈ। ਕੋਵਿਡ-19 ਦੀਆਂ ਕੰਪਲੀਕੇਸ਼ਨਸ ਕਰਕੇ ਜਿਹੜੇ ਲੋਕ ਹਸਪਤਾਲ 'ਚ ਦਾਖਲ ਨੇ, ਉਸ ਦਾ ਅੰਕੜਾ 1,45,000 ਨੂੰ ਪਾਰ ਕਰ ਗਿਆ ਆ। ਪਿਛਲੇ ਸਾਲ 14 ਜਨਵਰੀ ਨੂੰ 2021 ਦੇ ਵਿੱਚ 1,42,273 ਲੋਕ ਇੱਕ ਟਾਈਮ ਦੇ ਉੱਤੇ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਦਾਖਲ ਸੀਗੇ। ਇਹ 1,45,000 ਦੇ ਵਿੱਚੋਂ 4,462 ਜਿਹੜੇ ਆ ਉਹ ਬੱਚੇ ਇਸ ਟਾਈਮ ਹੈਗੇ ਨੇ। ਸੋਮਵਾਰ ਨੂੰ ਕੋਲੋਰਾਡੋ, ਓਰੇਗਨ, ਲੂਜ਼ੀਆਨਾ, ਮੈਰੀਲੈਂਡ, ਵਰਜੀਨੀਆ, ਇਹਨਾਂ ਸਾਰੇ ਸੂਬਿਆਂ ਨੇ ਪਬਲਿਕ ਹੈਲਥ ਐਮਰਜੈਂਸੀਜ਼ ਜਿਹੜੀਆਂ ਆ ਉਹ ਡਿਕਲੇਅਰ ਕਰ ਦਿੱਤੀਆਂ ਹੈਗੀਆਂ ਆ। ਇਸ ਦੇ ਨਾਲ ਹਸਪਤਾਲਾਂ ਤੇ ਐਂਬੂਲੈਂਸ ਨੂੰ ਜਿਹੜੀਆਂ ਆ ਉਹਨਾਂ ਨੇ ਰਿਸਟ੍ਰਿਕਟ ਕਰ ਦਿੱਤਾ ਹੈ ਟ੍ਰੀਟਮੈਂਟ ਦੇ ਨਹੀਂ, ਵੀ ਜਦੋਂ ਜੇ ਕਿਤੇ ਡਿਮਾਂਡ ਮੀਟ ਨਹੀਂ ਹੁੰਦੀ ਤਾਂ ਫਿਰ ਉਹ ਵਿਚਾਰੇ ਉੱਥੇ ਜਾ ਨਹੀਂ ਸਕਦੇ। ਸੋ ਤਾਂ ਹੀ ਰੌਲਾ ਪਾ ਰਹੇ ਆ ਜੀ ਲੋਕ ਬੜੇ ਚਿਰਾਂ ਦਾ, ਵੀ ਕਿਉਂ ਪ੍ਰੋਬਲਮ ਆਉਂਦੀ ਆ, ਲੋਕਾਂ ਦੇ ਮਰਨ ਦੇ ਆંકੜੇ ਕਿਉਂ ਜਿਹੜੇ ਉਹ ਵੱਧ ਜਾਂਦੇ ਆ। ਹੁਣ ਜਦੋਂ ਹਸਪਤਾਲਾਂ 'ਚ ਥਾਂ ਹੀ ਜਿਹੜਾ ਉਹ ਹੈ ਨਹੀਂ ਆ, ਹੋਰ ਕਿਸੇ ਦਾ ਐਕਸੀਡੈਂਟ ਹੋ ਗਿਆ, ਕਿਸੇ ਨੂੰ ਹੋਰ ਹੈਲਥ ਐਮਰਜੈਂਸੀ ਜਿਹੜੀ ਆ ਗਈ, ਜੇ ਥਾਂ ਹੀ ਨਹੀਂ ਹੋਊਗੀ, ਐਂਬੂਲੈਂਸ ਹੀ ਉਪਲਬਧ ਨਹੀਂ, ਹਸਪਤਾਲਾਂ 'ਚ ਬੈੱਡ ਹੀ ਨਹੀਂ ਆ, ਤਾਂ ਉਹ ਵਿਚਾਰਿਆਂ ਨੇ ਫਿਰ ਮਰਨਾ ਹੀ ਆ, ਉਹ ਫਿਰ ਕੀ ਕਰਨਗੇ। ਸੋ ਇਹ ਬੜੀ ਵੱਡੀ ਜਿਹੜੀ ਪ੍ਰੋਬਲਮ ਹੈ, ਇਸੇ ਲਈ ਲੋਕ ਨੂੰ ਜਿਹੜਾ ਉਹ ਜ਼ੋਰ ਪਾਇਆ ਜਾ ਰਿਹਾ ਪਿਛਲੇ ਲੰਮੇ ਸਮੇਂ ਤੋਂ, ਵੀ ਤੁਸੀਂ ਇਸ ਤਰੀਕੇ ਦੇ ਨਾਲ ਜੇ ਟੀਕਾ ਲਗਵਾ ਲੈਂਦੇ ਹੋ ਤਾਂ ਤੁਹਾਡੇ ਜ਼ਿਆਦਾ ਗੰਭੀਰ ਰੂਪ 'ਚ ਬਿਮਾਰ ਹੋਣ ਦੀ ਟੈਨਸ਼ਨ ਜਿਹੜੀ ਆ, ਫਿਕਰ ਜਿਹੜੀ ਆ ਉਹ ਘੱਟ ਜਾਂਦੀ ਆ। ਇਸ ਮੌਕੇ ਪੂਰੇ ਮੁਲਕ ਦੇ ਵਿੱਚ 23,524 ਜਾਣੇ ਕੋਵਿਡ ਦੇ ਜਿਹੜੇ ਆ ਉਹ ICU ਦੇ ਵਿੱਚ ਦਾਖਲ ਹੈਗੇ ਨੇ। ਪਿਛਲੇ ਸਾਲ ਜਨਵਰੀ 12 ਦੇ ਵਿੱਚ ਇਹ ਆંકੜਾ ਇਸ ਤੋਂ ਵੱਧ ਸੀਗਾ, 29,591 ਦੇ ਉੱਤੇ। ਜੀ ਸੋ ਜੀ ਬਿਲਕੁਲ। ਸੋ ਇਸੇ ਤਰ੍ਹਾਂ ਵਾਸ਼ਿੰਗਟਨ DC ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆ ਨੇਸ਼ਨ ਦੇ ਵਿੱਚ, ਜੇ USA 'ਚ ਆਪਣੇ ਮੁਲਕ 'ਚ ਦੇਖੀਏ, ਤੇ ਉਸ ਤੋਂ ਬਾਅਦ ਓਹਾਇਓ, ਨਿਊ ਜਰਸੀ ਤੇ ਨਿਊਯਾਰਕ ਦੇ ਵਿੱਚ। ਲੁਜ਼ੀਆਨਾ ਦੇ ਵਿੱਚ ਹੌਸਪੀਟਲਾਈਜੇਸ਼ਨ 341% ਵਧੀ ਹੈਗੀ ਆ। ਉੱਥੇ 1501 ਕੇਸ, 1501 ਜਾਣੇ ਹਸਪਤਾਲ 'ਚ ਪਿਛਲੇ 2 ਹਫ਼ਤਿਆਂ 'ਚ ਐਡਮਿਟ ਹੋਏ ਆ। ਫਲੋਰੀਡਾ ਦੇ ਵਿੱਚ 277% ਵਧੀ ਆ, ਜਿੱਥੇ ਕਿ 9169 ਲੋਕ ਹਸਪਤਾਲ 'ਚ ਐਡਮਿਟ ਹੋਏ ਹੈਗੇ ਆ। ਪੂਰੇ USA ਦੇ ਵਿੱਚ ਕਹਿੰਦੇ ਵੀ ਕੁਆਟਰ, ਜਿੱਦਾਂ 25% ਹਸਪਤਾਲਾਂ ਦੇ ਵਿੱਚ ਸਟਾਫ ਆਲਰੇਡੀ ਬਹੁਤ
ਘੱਟ ਹੈਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਕੇਸ ਹੋਰ ਵਧਣਗੇ, ਤੇ ਜਿਹੜਾ ਸਿਸਟਮ ਹੈਗਾ ਹੌਸਪੀਟਲਾਈਜੇਸ਼ਨ ਦਾ, ਇਹਦੇ ਤੇ ਬਹੁਤ ਵੱਡਾ ਪ੍ਰੈਸ਼ਰ ਪਊਗਾ। ਸੋ ਸਪਰੈਡ ਬਹੁਤ ਹੋ ਰਿਹਾ। ਆਪਾਂ ਜਿਹੜੇ ਆ ਸਾਰੇ ਲੋਕ ਟਲਦੇ ਨਹੀਂ ਹੈ, ਨਾ ਪਾਰਟੀਆਂ ਕਰਨੇ ਤੋਂ, ਨਾ ਬੜੇ-ਬੜੇ ਇਕੱਠ ਕਰਨੇ ਤੋਂ। ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦੱਸਦਾ ਜਾਂਦਾ, ਕਹਿੰਦੇ ਨਿਊ ਈਅਰ ਦੇ ਉੱਤੇ ਸੈਨ ਹੋਜ਼ੇ ਦੇ ਵਿੱਚ ਇੱਕ ਪਾਰਟੀ ਹੋਈ, ਜਿਹੜੀ ਕਿ ਸੁਪਰ ਸਪਰੈਡਰ ਈਵੈਂਟ ਬਣ ਗਈ। ਸੋ ਹੁਣ ਦੇਖੋ ਵੀ ਪਾਰਟੀ ਕਰਦੇ ਸੀ, ਤੇ ਉਹਦੇ 'ਚ ਕਹਿੰਦੇ ਵੀ 80% ਦੇ ਕਰੀਬ ਜਿਹੜੇ ਲੋਕ ਆ, ਮੂਸ ਲੌਜ 401 ਇੱਕ ਲੌਜ ਦੇ ਵਿੱਚ ਪਾਰਟੀ ਹੋਈ ਸੀ, ਤੇ ਉਹ ਸਾਰੇ ਜਿਹੜੇ ਆ ਕਰੋਨਾ ਪੋਜ਼ੀਟਿਵ ਪਾਏ ਗਏ ਹੈਗੇ ਆ। ਸੋ ਹਜੇ ਸਾਨੂੰ ਇਹ ਬਾਹਲੇ ਐਕਟਿਵ ਨਹੀਂ ਹੋਣਾ ਚਾਹੀਦਾ, ਪਾਰਟੀਆਂ ਤੋਂ, ਵੱਡੇ ਇਕੱਠਾਂ ਤੋਂ ਥੋੜ੍ਹਾ ਬਚਣਾ ਚਾਹੀਦਾ ਹੈਗਾ। ਜੀ, ਬਿਲਕੁਲ। ਕੈਲੀਫੋਰਨੀਆ ਦੇ ਵਿੱਚ 38% ਹਸਪਤਾਲ ਕਹਿੰਦੇ ਵੀ ਇਸ ਟਾਈਮ ਕ੍ਰਾਈਸਿਸ ਦੇ ਵਿੱਚ ਨੇ। ਅਗਲੇ ਹਫ਼ਤੇ 43% ਜਿਹੜੇ ਆ ਉਹ ਹੋਰ ਕ੍ਰਾਈਸਿਸ ਦੇ ਵਿੱਚ ਜਿਹੜੇ ਉਹ ਆ ਜਾਣਗੇ। ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਜਿਹੜਾ ਉਹ ਐਤਵਾਰ ਨੂੰ ਦੱਸਿਆ ਆ ਵੀ ਹੈਲਥ ਕੇਅਰ ਵਰਕਰਸ ਜਿਹੜੇ ਏਸਿਮਟੋਮੈਟਿਕ ਹੈਗੇ ਆ, ਉਹ ਮੁੜ ਦੁਬਾਰਾ ਕੰਮ ਦੇ ਉੱਤੇ ਆ ਸਕਦੇ ਜੇ ਉਹ ਕੋਵਿਡ ਪੋਜ਼ੀਟਿਵ ਵੀ ਹੈਗੇ ਆ, ਆਈਸੋਲੇਟਿੰਗ ਤੋਂ ਬਗੈਰ। ਇਹ ਨਵੀਆਂ ਜਿਹੜੀਆਂ ਟੈਂਪਰੇਰੀ ਗਾਈਡਲਾਈਨਸ ਦੇ ਤਹਿਤ ਕੰਟਰੈਕਟ ਦੇ ਉੱਤੇ ਜਿਹੜਾ ਸਟਾਫ ਆ ਉਹ ਹਸਪਤਾਲਾਂ ਦੇ ਵਿੱਚ ਲਿਆਉਣ ਦੀ ਜਿਹੜੀ ਉਹ ਕੋਸ਼ਿਸ਼ ਹੈਗੀ ਆ। ਬਹੁਤ ਸਾਰੇ ਜਿਹੜੇ ਨਾਨ ਅਸੈਂਸ਼ੀਅਲ ਪ੍ਰੋਸੀਜਰਸ ਆ ਉਹਨਾਂ ਨੂੰ ਛੱਡਣ ਦੀ ਜਿਹੜੀ ਉਹ ਗੱਲ ਹੈਗੀ ਆ। ਸੋ ਇਹ ਹੁਣ ਇੱਕ ਵੱਡੀ ਜਿਹੜੀ ਸਮੱਸਿਆ ਇਸ ਟਾਈਮ ਸਾਰੇ ਹੀ ਹਸਪਤਾਲਾਂ ਦੇ ਵਿੱਚ ਕ੍ਰਿਟੀਕਲ ਸਟਾਫਿੰਗ ਸ਼ਾਰਟੇਜ ਦੀ ਜਿਹੜੀ ਉਹ ਆ ਰਹੀ ਆ। ਆਪਾਂ ਜੇ ਇਹਨਾਂ ਦੇ ਪੱਖ ਤੋਂ ਹਰਜੋਤ ਸਿੰਘ ਜੀ ਦੇਖੀਏ, ਪਿਛਲੇ 2 ਸਾਲਾਂ ਤੋਂ ਇਹ ਜਿਹੜੇ ਆ ਬਗੈਰ ਕਿਸੇ ਰੈਸਟ ਤੋਂ ਲਗਾਤਾਰ ਡੇ ਇਨ ਡੇ ਆਊਟ ਇਹੀ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਆ। ਮੈਂਟਲੀ ਤੌਰ ਦੇ ਉੱਤੇ ਤੇ ਸਰੀਰਕ ਤੌਰ ਦੇ ਉੱਤੇ ਉਹ ਪੂਰੀ ਤਰ੍ਹਾਂ ਥੱਕ ਚੁੱਕੇ ਨੇ। ਸੈਂਕੜਿਆਂ ਦੀ ਸੰਖਿਆ ਦੇ ਵਿੱਚ ਹਸਪਤਾਲਾਂ 'ਚ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਆ, ਉਹ ਕੰਮ ਛੱਡ ਕੇ ਜਿਹੜੇ ਉਹ ਜਾ ਚੁੱਕੇ ਆ। ਕਹਿੰਦੇ ਵੀ ਸਾਡੀ ਹੁਣ ਟੋਟਲੀ ਬੱਸ ਹੋ ਚੁੱਕੀ ਆ। ਸੋ ਇਹ ਇੱਕ ਵੱਡੀ ਪ੍ਰੋਬਲਮ ਹੈਗੀ ਆ। ਕੈਲੀਫੋਰਨੀਆ ਨਰਸਿਸ ਐਸੋਸੀਏਸ਼ਨ ਆ, ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਆ ਸੈਂਡੀ ਰੀਡਿੰਗ, ਉਹਨਾਂ ਨੇ ਇਹ ਨਵੇਂ ਰੂਲਸ ਦੇ ਉੱਤੇ ਸਵਾਲ ਚੁੱਕੇ ਆ ਵੀ ਇਹ ਕੀ ਗੱਲ ਹੋਈ ਵੀ ਜਿਹੜੇ ਸਾਡੇ ਕੋਈ ਮੈਂਬਰ ਜੇ ਪੋਜ਼ੀਟਿਵ ਹੈਗਾ ਤੇ ਉਹਨੂੰ ਮੁੜ ਬਗੈਰ ਆਈਸੋਲੇਸ਼ਨ ਤੋਂ ਕੰਮ ਦੇ ਉੱਤੇ ਜਿਹੜਾ ਉਹ ਸੱਦਿਆ ਜਾ ਰਿਹਾ ਹੈਗਾ ਆ। ਸੋ ਇਹ ਇੱਕ ਬੜੀ ਵੱਡੀ ਪ੍ਰੋਬਲਮ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਹਸਪਤਾਲਾਂ 'ਚ ਬਣ ਕੀ ਰਿਹਾ ਆ, ਹੋ ਕੀ ਰਿਹਾ ਆ। ਇਲਾਜ ਕਰਨ ਦੇ ਲਈ ਜਾਂ ਦੇਖਭਾਲ ਕਰਨ ਦੇ ਲਈ ਜਿਹੜੇ ਮੁਲਾਜ਼ਮ ਹੀ ਜਿਹੜੇ ਉਹ ਨਹੀਂ ਹੈਗੇ, ਇਸ ਲਈ ਕੋਵਿਡ ਪੋਜ਼ੀਟਿਵ ਵਾਲਿਆਂ ਨੂੰ ਹੀ ਜਿਹੜਾ ਉਹ ਵਾਪਸ ਬੁਲਾਇਆ ਜਿਹੜਾ ਉਹ ਜਾ ਰਿਹਾ ਵੀ ਕੋਈ ਨਹੀਂ, ਤੁਸੀਂ ਆ ਜਾਓ, ਐਟਲੀਸਟ ਕੁਛ ਤਾਂ ਕੰਮ ਜਿਹੜਾ ਉਹ ਸਾਂਭੋ। ਸੋ ਜਿਹੜੇ ਜੈਫਰੀ ਸ਼ਾਮਨ ਹੈਗੇ ਆ, ਇੱਕ ਇਨਫੈਕਸ਼ੀਅਸ ਡਿਜ਼ੀਜ਼ ਦੇ ਐਪੀਡੀਮੀਓਲੋਜਿਸਟ ਹੈਗੇ ਕੋਲੰਬੀਆ ਯੂਨੀਵਰਸਿਟੀ ਦੇ, ਉਹ ਇਹ ਕਿਆਸ ਰਹੀਆਂ ਲਾ ਰਹੇ ਆ ਵੀ 27 ਜਨਵਰੀ ਤੱਕ 3 ਲੱਖ ਤੋਂ 3.5 ਲੱਖ ਤੱਕ ਜਿਹੜੇ ਲੋਕ ਹਸਪਤਾਲ ਦੇ ਵਿੱਚ ਹੈਗੇ ਨੇ ਆ ਸਕਦੇ ਨੇ, ਜਿਹੜਾ ਰਾਈਟ ਨਾਓ ਆਂਕੜਾ 1,45,000 ਦੇ ਉੱਤੇ ਆ। ਸੋ ਦੁੱਗਣੇ ਲੋਕ ਹਸਪਤਾਲਾਂ ਦੇ ਵਿੱਚ ਦਾਖਲ ਹੋ ਸਕਦੇ ਨੇ। ਇਹ ਜਿਹੜਾ ਲਗਾਤਾਰ ਕੇਸਿਸ ਜਿਹੜੇ ਉਹ ਵੱਧ ਰਹੇ ਆ। ਉਧਰ ਇਸੇ ਦਾ ਹੀ ਪ੍ਰਕੋਪ ਹਰਜੋਤ ਸਿੰਘ ਜੀ ਚੀਨ ਦੇ ਵਿੱਚ ਵੀ ਦੁਬਾਰਾ ਨਜ਼ਰ ਆ ਰਿਹਾ ਆ। ਤੀਜਾ ਵੱਡਾ ਸ਼ਹਿਰ ਜਿਹੜਾ ਚੀਨ ਨੇ ਉਸ ਨੂੰ ਲੋਕਡਾਊਨ ਕਰ ਦਿੱਤਾ ਆ। ਹੁਣ ਤੱਕ ਉੱਥੇ ਜਿਹੜੇ ਪੀੜਤ ਲੋਕ ਇਸ ਲੋਕਡਾਊਨ ਦੇ ਕਰਕੇ ਉਸ ਦਾ ਆਂਕੜਾ ਵੱਧ ਕੇ 20 ਮਿਲੀਅਨ ਦੇ ਉੱਤੇ ਜਿਹੜਾ ਉਹ ਜਾ ਪਹੁੰਚਿਆ ਹੈਗਾ ਆ। ਸੋ ਚਾਈਨਾ ਦੇ ਵਿੱਚ ਬੀਜਿੰਗ ਓਲੰਪਿਕਸ ਅਗਲੇ ਮਹੀਨੇ ਜਿਹੜੀਆਂ ਵਿੰਟਰ ਓਲੰਪਿਕਸ ਉਹ ਹੋਣੀਆਂ ਆ, ਉਸ ਦੇ ਚੱਲਦਿਆਂ ਇਹਨਾਂ ਨੇ ਲੋਕਡਾਊਨ ਜਿਹੜੇ ਆ ਉਹ ਵੱਡੇ ਪ੍ਰੋਵਿੰਸਿਸ ਦੇ ਵਿੱਚ ਚੀਨ ਨੇ ਜਿਹੜੇ ਉਹ ਲਾ ਦਿੱਤੇ ਹੈਗੇ ਆ। ਵੂਹਾਨ ਦੇ ਵਿੱਚ ਵੀ ਹੋਇਆ ਸੀਗਾ, ਹੁਬਈ ਦੇ ਵਿੱਚ ਜਿਹੜਾ ਆ ਉਹਨਾਂ ਨੇ ਆਲਰੇਡੀ ਇਹ ਲੋਕਡਾਊਨ ਲਾਇਆ ਆ। ਤੇ ਜ਼ੀਐਂਗ ਦੇ ਵਿੱਚ ਪਿਛਲੇ 3 ਹਫ਼ਤਿਆਂ ਤੋਂ 13 ਮਿਲੀਅਨ ਲੋਕ ਨੇ ਜਿਹੜੇ ਉਹ ਤਾੜੇ ਹੋਏ ਨੇ। ਤੇ ਜ਼ੂਹਾਓ ਦੇ ਵਿੱਚ ਵੀ 1 ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਆ ਵੀ ਲੋਕ ਅਜੇ ਤੱਕ ਉਹਨਾਂ ਨੇ ਡੱਕ ਕੇ ਰੱਖੇ ਹੋਏ ਜੀ। ਸੋ ਬਿਲਕੁਲ ਯੂਐਸ ਦੀ ਐਵਰੇਜ 7,54,200 ਨਵੇਂ ਕੇਸ ਪਿਛਲੇ ਹਫ਼ਤੇ ਦੀ ਹੈਗੀ ਆ। ਤੇ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਇਹ ਜੋ ਡਾਟਾ ਦਿੱਤਾ ਆ, ਯੂਐਸਏ ਦੇ ਵਿੱਚ ਐਵਰੇਜ ਕੋਵਿਡ-19 ਦੇ ਨਾਲ ਮੌਤਾਂ ਦੀ ਗਿਣਤੀ 1646 ਪਰ ਡੇ ਹੈਗੀ ਆ। ਪਿਛਲੇ ਹਫ਼ਤੇ ਦੀ ਜੇ ਐਵਰੇਜ ਦੇਖੀ ਜਾਵੇ, ਇੱਕ ਦਿਨ 'ਚ 1646 ਜਣਿਆਂ ਦੀ ਕੋਵਿਡ-19 ਨਾਲ ਮੌਤ ਹੋ ਰਹੀ ਆ। 33% ਪਿਛਲੇ ਹਫ਼ਤੇ ਨਾਲੋਂ ਜ਼ਿਆਦਾ ਮੌਤਾਂ ਦੀ ਗਿਣਤੀ ਇਹ ਹੈਗੀ ਆ।
ਪੀਕ ਜਨਵਰੀ 13, 2021 ਦੇ ਵਿੱਚ ਸੀ, ਜਦੋਂ 3402 ਦੇ ਕਰੀਬ ਡੇਲੀ ਮੌਤਾਂ ਹੁੰਦੀਆਂ ਸੀਗੀਆਂ। ਅੱਜ ਦੀ ਡੇਟ ਦੇ ਵਿੱਚ ਓਮੀਕਰੋਨ ਵੇਰੀਐਂਟ ਦੇ ਨਾਲ ਇਨਫੈਕਟਡ ਲੋਕ ਜਿਹੜੇ ਕੋਰੋਨਾ ਵਾਇਰਸ ਦੇ ਨਾਲ ਹੈਗੇ ਆ, ਓਮੀਕਰੋਨ ਵੇਰੀਐਂਟ 98.3% ਰਿਪਰੈਜ਼ੈਂਟ ਕਰਦਾ। ਸੋ ਮੈਜੋਰਟੀ ਦੇ ਵਿੱਚ ਓਮੀਕਰੋਨ ਦੇ ਹੀ ਪੇਸ਼ੈਂਟ ਹੈਗੇ ਆ। ਤੇ ਦੂਸਰੇ ਪਾਸੇ ਅੱਜ ਸੈਨੇਟ ਦੇ ਸਾਹਮਣੇ ਹੀਅਰਿੰਗ ਹੋਣੀ ਹੈਗੀ ਆ। ਡਾਕਟਰ ਫੌਸ਼ੀ ਤੇ ਹੋਰ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਡਾਕਟਰਸ ਵੀ ਉਹਨਾਂ ਦੀ ਪੇਸ਼ੀ ਹੈਗੀ ਆ ਵੀ ਕੀ ਹੋ ਰਿਹਾ ਹੈਗਾ ਆ ਵੀ ਈਵਨ ਦੋ ਵੈਕਸੀਨ ਵੀ ਲੱਗੇ ਆ, ਫਿਰ ਵੀ ਕਿਉਂ ਇੰਨੀ ਜ਼ਿਆਦਾ ਸਪਰੈਡ ਹੋ ਰਹੀ ਆ। ਉਹਨਾਂ ਨੇ ਜਿਹੜੀਆਂ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਹੈਗੀਆਂ, ਉਹਦੇ ਸੰਬੰਧ ਦੇ ਵਿੱਚ ਵੀ ਵੀ ਜੇ ਕਿਸੇ ਨੂੰ ਪੋਜ਼ੀਟਿਵ ਹੋ ਜਾਂਦਾ ਕਰੋਨਾ ਤੇ 5 ਦਿਨ ਹੀ ਉਹਨਾਂ ਨੂੰ ਘਰ ਰਹਿਣਾ ਪਊਗਾ। ਉਹਦੇ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਵੀ ਉਹਨਾਂ ਨੂੰ ਟੈਸਟ ਕਰਾ ਕੇ ਵਾਪਸ ਉਹ ਬਾਹਰ ਜਾ ਸਕਦੇ ਆ ਜਾਂ ਜਿੱਥੇ ਕੰਮ ਤੇ ਜਾ ਸਕਦੇ ਆ। ਸੋ ਇਹਨਾਂ ਗੱਲਾਂ ਦੇ ਉੱਤੇ ਵੀ ਅੱਜ ਸੈਨੇਟ ਦੇ ਵਿੱਚ ਹੀਅਰਿੰਗ ਇਸ ਟਾਈਮ ਚੱਲ ਰਹੀ ਹੈਗੀ ਆ। ਬਿਲਕੁਲ, ਡਾਕਟਰ ਫਾਊਚੀ ਤੇ ਜਿਹੜੇ ਸੈਨੇਟਰ ਰੈਂਡ ਪੌਲ ਆ, ਉਹ ਇੱਕ ਵਾਰੀ ਫਿਰ ਇਹਨਾਂ ਦੇ ਸਿੰਗ ਜਿਹੜੇ ਉਹ ਫਸੇ ਆ। ਡਾਕਟਰ ਫਾਊਚੀ ਨੇ ਸੈਨੇਟਰ ਰੈਂਡ ਪੌਲ ਦੇ ਉੱਤੇ ਇਹ ਕਥਿਤ ਤੌਰ ਤੇ ਦੋਸ਼ ਲਾਏ ਆ ਵੀ ਤੁਸੀਂ ਜਿਹੜੇ ਡਾਕਟਰਸ ਦੇ ਉੱਤੇ ਅਟੈਕ ਕਰ ਰਹੇ ਆ, ਉਸ ਦੇ ਨਾਲ ਤੁਸੀਂ ਫੰਡ ਰੇਜ਼ਿੰਗ ਕਰ ਰਹੇ ਆ ਆਪਣੇ ਜਿਹੜੇ ਰਾਜਨੀਤਿਕ ਵਧਾ ਦੇ ਲਈ। ਸੋ ਇਸ ਦੇ ਉੱਤੇ ਵੀ ਜਿਹੜੇ ਸੈਨੇਟਰ ਰੈਂਡ ਪੌਲ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਜਾਣ-ਬੁੱਝ ਕੇ ਇਹ ਟਰੁੱਥ ਨੂੰ ਡਿਸਟੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਝੂਠ ਜਿਹੜਾ ਆ ਉਹ ਤੁਸੀਂ ਕਰ ਰਹੇ ਆ। ਸੋ ਡਾਕਟਰ ਵਲੈਂਸਕੀ ਜਿਹੜੇ CDC ਦੇ ਚੇਅਰਵੂਮਨ ਹੈਗੀ ਆ, ਉਹ ਤੇ ਜਿਹੜੇ ਡਾਕਟਰ ਫਾਊਚੀ ਆ, ਇਹ ਦੋਨੋਂ ਇਸ ਟਾਈਮ ਕਾਂਗਰੈਸ਼ਨਲ ਜਿਹੜੀ ਕਮੇਟੀ ਆ ਉਸ ਦੇ ਸਾਹਮਣੇ ਇਸ ਟਾਈਮ ਪੇਸ਼ ਹੋ ਰਹੇ ਆ ਤੇ ਪੂਰਾ ਕਹਿੰਦੇ ਆ ਵੀ ਸਿੰਘ ਜਿਹੜੇ ਆਪਸ ਦੇ ਵਿੱਚ ਫਸੇ ਹੋਏ ਆ। ਸੈਨੇਟਰ ਬਰ ਉਹਨਾਂ ਨੇ ਬਾਈਡਨ ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ ਕਿਹਾ ਵੀ ਜਿਹੜੀ ਪੈਂਡੈਮਿਕ ਦੇ ਪ੍ਰਤੀ ਮੈਸੇਜਿੰਗ ਆ, ਉਹ ਲੋਕਾਂ ਨੂੰ ਕਨਫਿਊਜ਼ ਜਿਹੜੀ ਆ ਉਹ ਕਰ ਰਹੀ ਆ। ਕਿਤੇ ਤੁਸੀਂ ਬਗੈਰ ਟੈਸਟ ਤੋਂ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਵਾਪਸ ਲਿਆਉਣ ਦੇ ਲਈ ਕਹਿ ਰਹੇ ਹੋ, ਵੈਕਸੀਨ ਨੂੰ ਲੈ ਕੇ ਕਹਿੰਦੇ ਕਨਫਿਊਜ਼ਨ ਆ, ਪਤਾ ਨਹੀਂ ਜਿਹੜਾ ਉਹ ਲੱਗ ਰਿਹਾ। ਮੈਸੇਜਿੰਗ ਤੁਹਾਡੀ ਕਹਿੰਦੇ ਵੀ ਇੱਕਸਾਰ ਜਿਹੜੀ ਇੱਕ ਸੁਰ ਉਹ ਨਹੀਂ ਹੈਗੀ, ਇਸ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਜਿਹੜੀ ਆ ਉਹ ਹੋਣ ਜਾ ਰਹੀ ਹੈ। ਨਾਰਥ ਕੈਰੋਲੀਨਾ ਤੋਂ ਹੈਗੇ ਨੇ ਸੈਨੇਟਰ ਰਿਚਰਡ ਬਰ ਤੇ ਕਹਿੰਦੇ ਵੀ ਇਹ ਕਾਫੀ ਟਫ ਹੀਅਰਿੰਗ ਅੱਜ ਇਹਨਾਂ ਦੋਨਾਂ ਜਿਹੜੇ ਆ ਅਧਿਕਾਰੀਆਂ ਦੇ ਲਈ, ਡਾਕਟਰਾਂ ਦੇ ਲਈ ਇਹ ਜਿਹੜੀ ਰਹਿਣ ਵਾਲੀ ਹੈਗੀ ਆ ਜੀ। ਤੇ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਰੀਇੰਬਰਸ ਕੀਤਾ ਜਾਊਗਾ ਕੋਵਿਡ ਟੈਸਟ ਦੇ ਲਈ, ਜਿਹੜੇ ਇੰਸ਼ੋਰੈਂਸ ਕੰਪਨੀਆਂ ਵੱਲੋਂ। ਇਹ ਇਸ ਸ਼ਨੀਚਰਵਾਰ ਤੋਂ ਸ਼ੁਰੂ ਹੋਊਗਾ। ਸੋ ਜਨਵਰੀ 15 ਤੋਂ ਬਾਅਦ ਜੇ ਤੁਸੀਂ ਘਰ ਦੇ ਵਿੱਚ ਕੋਵਿਡ ਟੈਸਟ ਕਰਦੇ ਹੈਗੇ ਆ, ਕਿਉਂਕਿ ਕੋਵਿਡ ਟੈਸਟ ਇੱਕ ਤਾਂ ਹੁਣ ਬਹੁਤ ਘੱਟ ਗਿਣਤੀ 'ਚ ਆ, ਪੂਰਾ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਖਿਚਾਈ ਹੋ ਰਹੀ ਆ ਵੀ ਕਾਹਤੇ ਨਹੀਂ ਟੈਸਟ ਇੰਨੇ ਅਵੇਲੇਬਲ ਹੈਗੇ, ਕਿਉਂਕਿ ਨਹੀਂ ਤਾਂ ਵਾਲਗ੍ਰੀਨ ਜਿਹੜੇ ਹੋਰ ਵੀ ਫਾਰਮੇਸੀਜ਼ ਆ ਉੱਥੋਂ ਤੁਸੀਂ ਖਰੀਦ ਸਕਦੇ ਆ ਤੇ ਘਰ ਦੇ ਵਿੱਚ ਹੀ ਟੈਸਟ ਕਰ ਸਕਦੇ ਆ। ਸੋ ਜਿਹੜੇ ਵੀ ਲੋਕ ਜਨਵਰੀ 15 ਤੋਂ ਬਾਅਦ ਉਹ ਟੈਸਟ ਖਰੀਦਣਗੇ ਤੇ ਟੈਸਟ ਘਰ 'ਚ ਕਰਨਗੇ ਤੇ ਉਹਨਾਂ ਦੀ ਜਿਹੜੀ ਰਸੀਦ ਆ ਉਹ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਦੇ ਸਕਦੇ ਆ ਤੇ ਇੰਸ਼ੋਰੈਂਸ ਕੰਪਨੀ ਨੂੰ ਉਹ ਰੀਇੰਬਰਸ ਕਰਨਾ ਪਊਗਾ। 1 ਮਹੀਨੇ ਦੇ ਵਿੱਚ 8 ਟੈਸਟ ਤੁਸੀਂ ਕਰ ਸਕੋਗੇ। ਜੀ। ਸੋ 8 ਟੈਸਟ ਜਿਹੜੇ ਰੀਇੰਬਰਸਡ ਟੈਸਟ ਤੁਸੀਂ ਜਿੰਨੇ ਮਰਜ਼ੀ ਕਰ ਸਕਦੇ ਆ, ਜੀ ਪਰ 8 ਟੈਸਟ ਤੱਕ ਜਿਹੜੀ ਉਹ ਰੀਇੰਬਰਸਮੈਂਟ ਜਿਹੜੀ ਉਹਨਾਂ ਨੇ ਉਹਨਾਂ ਨੂੰ ਇੰਸ਼ੋਰੈਂਸ ਵਾਲਿਆਂ ਨੂੰ ਕਿਹਾ ਆ ਵੀ ਤੁਸੀਂ ਕਵਰ ਕਰਨੀਆਂ ਹੈਗੀਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਸ਼ਿਕਾਗੋ ਦੇ ਸਕੂਲਾਂ ਦੀ ਆਪਾਂ ਪਿਛਲੇ 2-3 ਦਿਨਾਂ ਤੋਂ ਗੱਲ ਕਰ ਰਹੇ ਹਾਂ ਵੀ ਉੱਥੋਂ ਦੀ ਜਿਹੜੀ ਯੂਨੀਅਨ ਤੇ ਜਿਹੜੀ ਸਿਟੀ ਦੇ ਜਿਹੜੇ ਸਕੂਲ ਹੈਗੇ ਆ ਉਹ ਗੁੱਥਮ-ਗੁੱਥਾ ਜਿਹੜੇ ਹੋ ਰਹੇ ਸੀ। ਆਖਰਕਾਰ ਕਹਿੰਦੇ ਵੀ ਇਹਨਾਂ ਦੋਨਾਂ ਹੀ ਜਿਹੜੇ ਦਰਮਿਆਨ ਸਮਝੌਤਾ ਜਿਹੜਾ ਹੋ ਗਿਆ ਆ। ਆਉਂਦੇ ਸੋਮਵਾਰ ਤੋਂ ਜਿਹੜੇ ਇਨ ਪਰਸਨ ਕਲਾਸਿਸ ਜਿਹੜੇ ਆ, ਇਨਫੈਕਟ ਕੱਲ੍ਹ ਹੀ ਜਿਹੜਾ ਸਮਝੌਤਾ ਜਿਹੜਾ ਹੋਇਆ ਆ ਤੇ ਇਹਨਾਂ ਦੇ ਦਰਮਿਆਨ ਜਿਹੜਾ ਸਟੈਂਡ ਆਫ ਸੀ ਉਹ ਖਤਮ ਹੋਇਆ ਤੇ ਹੁਣ ਇਨ ਪਰਸਨ ਕਲਾਸਿਸ ਜਿਹੜੀਆਂ ਇਸ ਹਫਤੇ ਦੇ ਵਿੱਚ ਸ਼ੁਰੂ ਹੋਣ ਜਾ ਰਹੀਆਂ ਆ। 3.5 ਲੱਖ ਦੇ ਤਕਰੀਬਨ ਵਿਦਿਆਰਥੀ ਆ, ਉਹਨਾਂ ਦੀਆਂ ਜਿਹੜੀਆਂ ਕਲਾਸਿਸ ਸੀਗੀਆਂ ਪਿਛਲੇ ਕਈ ਜਿਹੜੇ ਆ ਉਹ ਹਫਤਿਆਂ ਤੋਂ ਜਿਹੜੀਆਂ ਆ ਉਹ ਬੰਦ ਪਈਆਂ ਸੀ, ਕਈ ਦਿਨਾਂ ਤੋਂ ਕੈਂਸਲ ਜਿਹੜੀਆਂ ਹੋ ਰਹੀਆਂ ਸੀਗੀਆਂ। ਸੋ ਹੁਣ ਡੀਲ ਕਹਿੰਦੇ ਵੀ ਬਣਨ ਤੋਂ ਬਾਅਦ ਦੇ ਵਿੱਚ ਇਹ ਇਨ ਪਰਸਨ ਕਲਾਸਿਸ ਸ਼ੁਰੂ ਹੋਣਗੀਆਂ। ਸ਼ਿਕਾਗੋ ਦੀ ਜਿਹੜੀ ਮੇਅਰ ਲੌਰੀ ਲਾਈਟਫੁੱਡ ਤੇ ਜਿਹੜੀ ਸ਼ਿਕਾਗੋ ਟੀਚਰਸ ਯੂਨੀਅਨ ਆ, ਇਹਨਾਂ ਦੋਨਾਂ ਦੇ ਦਰਮਿਆਨ ਸਮਝੌਤਾ ਜਿਹੜਾ ਉਹ ਹੋਇਆ ਆ ਤੇ ਹੁਣ ਕਹਿੰਦੇ ਵੀ ਪੈਂਡੈਮਿਕ ਦੇ ਜਿਹੜੇ ਸੇਫਟੀ ਮੈਜਰਸ ਆ ਉਹਨਾਂ ਨੂੰ ਵਧਾਉਣ ਦੀ ਜਿਹੜੀ ਆ ਉਹ ਵਚਨ ਤੋਂ ਬਾਅਦ ਚ ਟੀਚਰ ਯੂਨੀਅਨ ਨੇ ਆਪਣੀ ਜਿਹੜੀ ਹੜਤਾਲ ਆ ਉਹ ਵਾਪਸ
ਲਈ ਹੈਗੀ ਆ। ਇੱਕ ਸਵਾਲ ਜਿਹੜਾ ਹਰਜੋਤ ਸਿੰਘ ਜੀ ਜਿਹੜੇ 8 ਟੈਸਟ ਨੂੰ ਲੈ ਕੇ ਆ, ਉਹ ਆਈ ਥਿੰਕ 8 ਟੈਸਟ ਪਰ ਫੈਮਿਲੀ ਸੀਗੇ ਜਾਂ ਪਰ ਪਰਸਨ ਸੀ? ਜੇ ਉਹਨਾਂ ਨੇ ਉਸ ਦੇ ਵਿੱਚ ਇਹ ਵੀ ਕਲੈਰੀਫਾਈ ਕੀਤਾ ਹੈ ਕਿ ਨਹੀਂ, ਉਹ ਇੱਕ ਇਹ ਸਵਾਲ। ਨਹੀਂ ਹਜੇ ਇਹੀ ਆਇਆ, ਆਉਣ ਵਾਲੇ ਦਿਨਾਂ 'ਚ ਸੁਣਦੇ ਰਹੋ ਜ਼ਰੂਰ, ਆਪਾਂ ਕਲੈਰੀਫਾਈ ਕਰਦੇ ਰਹਾਂਗੇ, ਕਿਉਂਕਿ ਅਜੇ ਤਾਂ ਇਹ ਐਡਮਿਨਿਸਟ੍ਰੇਸ਼ਨ ਨੇ ਹਦਾਇਤਾਂ ਦਿੱਤੀਆਂ ਹੈਗੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਕਿ ਤੁਹਾਨੂੰ ਇਹ ਕਰਨਾ ਪੈਣਾ ਹੈ, ਤੇ ਮੋਸਟ ਪ੍ਰੋਬਬਲੀ ਇੰਡੀਵਿਜੂਅਲੀ ਹੋਊਗਾ, ਫੈਮਿਲੀ ਤਾਂ ਨਹੀਂ ਹੋ ਸਕਦਾ ਇਹ ਜੀ। ਹਾਂ ਜੀ, ਪਰ ਪਰਸਨ ਹੀ ਹੈ ਜੀ। ਜੇ ਰੀਟਰਸ ਦੀ ਖਬਰ ਦੇ ਉੱਤੇ ਜੇ ਝਾਤ ਮਾਰਾਂ ਤਾਂ ਪਰ ਪਰਸਨ ਵਾਈਟ ਹਾਊਸ ਨੇ ਕਿਹਾ ਵੀ ਪਰ ਪਰਸਨ ਪਰ ਮੰਥ ਜਿਹੜਾ ਉਹ 8 ਟੈਸਟ ਜਿਹੜੇ ਉਹ ਕਵਰ ਹੋਣਗੇ, ਐਟ ਹੋਮ ਕੋਵਿਡ ਟੈਸਟ ਜਿਹੜੇ ਆ ਜੀ। ਜੀ। ਤੇ ਅਗਲੀ ਖਬਰ ਆਪਾਂ ਕੱਲ੍ਹ ਸ਼ਾਮੀ ਵੀ ਸਾਂਝੀ ਕੀਤੀ ਸੀ, ਕਿਉਂਕਿ ਆਫਟਰਨੂਨ ਦੇ ਵਿੱਚ ਯੂਐਸ ਗਵਰਨਮੈਂਟ ਨੇ ਵਾਰਨਿੰਗ ਇਸ਼ੂ ਕੀਤੀ ਸੀ, ਡੂ ਨਾਟ ਟਰੈਵਲ ਵਾਰਨਿੰਗ ਕੈਨੇਡਾ ਦੇ ਲਈ। ਇੱਕ ਵਾਰੀ ਫਿਰ ਜਿਹੜੇ ਸਰੋਤੇ ਮਿਸ ਕਰ ਗਏ ਉਸ ਖਬਰ ਨੂੰ ਆਪਾਂ ਦੱਸਦੇ ਜਾਈਏ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਤੇ ਯੂਐਸ ਸਟੇਟ ਡਿਪਾਰਟਮੈਂਟ ਦੋਨਾਂ ਨੇ ਟਰੈਵਲ ਵਾਰਨਿੰਗ ਇਸ਼ੂ ਕੀਤੀ ਆ ਵੀ ਅਮਰੀਕਨ ਸਿਟੀਜ਼ਨ ਜਾਂ ਅਮਰੀਕਨ ਲੋਕ ਕੈਨੇਡਾ ਨੂੰ ਨਾ ਟਰੈਵਲ ਕਰੋ, ਕਿਉਂਕਿ ਓਮੀਕਰੋਨ ਕਰਕੇ ਬਹੁਤ ਜ਼ਿਆਦਾ ਫੈਲ ਰਿਹਾ। ਕੈਨੇਡਾ ਦੇ ਵਿੱਚ ਹੈਲਥ ਕੇਅਰ ਸਿਸਟਮ ਇੰਨਾ ਸਟਰੋਂਗ ਨਹੀਂ ਜਿਹੜਾ ਲੋਕਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਸੇਵਾਵਾਂ ਦੇ ਸਕੇ, ਕਿਉਂਕਿ ਉੱਥੇ ਹਸਪੀਟਲਸ ਦੀ ਗਿਣਤੀ ਘੱਟ ਹੈਗੀ ਆ। ਸੋ ਇਹਨੂੰ ਦੇਖਦੇ ਹੋਏ CDC ਨੇ ਟਰੈਵਲ ਰਿਕਮੈਂਡੇਸ਼ਨ ਕੀਤੀ ਆ ਲੈਵਲ 4, ਵੈਰੀ ਹਾਈ ਫॉर ਕੈਨੇਡਾ। ਸੋ ਸਾਰੇ ਅਮਰੀਕਨਸ ਨੂੰ ਕਿਹਾ ਵੀ ਤੁਸੀਂ ਕੈਨੇਡਾ ਦੇ ਵਿੱਚ ਟਰੈਵਲ ਕਰਨ ਤੋਂ ਬਚੋ। ਇਹ ਹੋਇਆ ਉਲਟਾ ਹੈ। ਯੂਜ਼ਲੀ ਕੈਨੇਡਾ ਵਾਲੇ ਬਹੁਤ ਸਟ੍ਰਿਕਟ ਹੁੰਦੇ ਆ, ਉਹਨਾਂ ਨੇ ਕਿੰਨਾ ਚਿਰ 1.5 ਸਾਲ ਆਲਮੋਸਟ ਅਮਰੀਕਨਸ ਨੂੰ ਬੰਦ ਕਰ ਰੱਖਿਆ ਵੀ ਨਹੀਂ ਤੁਸੀਂ ਆ ਸਕਦੇ, ਪਰ ਹੁਣ ਅਮਰੀਕਾ ਵਾਲਿਆਂ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਮੇਕ ਸ਼ੋਰ ਕਰੋ ਵੀ ਜੇ ਕੈਨੇਡਾ ਜਾਣਾ ਆ ਤੇ ਬਚ ਕੇ ਹੀ ਰਹੋ। ਸਾਡੇ ਵੱਲੋਂ ਤਾਂ ਇਹੀ ਸਲਾਹ ਆ ਵੀ ਨਾ ਜਾਓ, ਪਰ ਜੇ ਕੋਈ ਐਮਰਜੈਂਸੀ ਜਾਣਾ ਆ ਤਾਂ ਦੇਖ ਲਓ। ਜੇ ਕਿਉਂਕਿ ਹੁਣ ਕੱਲਾ ਯੂਜ਼ਲੀ ਕੀ ਹੁੰਦਾ ਨਾ, ਸਟੇਟ ਡਿਪਾਰਟਮੈਂਟ ਵਾਰਨਿੰਗ ਇਸ਼ੂ ਕਰਦੀ ਆ, ਹੁਣ ਕੱਲਾ ਸਟੇਟ ਡਿਪਾਰਟਮੈਂਟ ਨਹੀਂ, CDC ਨੇ ਵੀ ਜਾਰੀ ਕੀਤੀ ਹੈਗੀ ਆ। ਇਸ ਤੋਂ ਬਿਨਾਂ 80 ਦੇ ਕਰੀਬ ਹੋਰ ਡੈਸਟੀਨੇਸ਼ਨ ਵਰਲਡ ਵਾਈਡ ਹੈਗੇ ਆ ਜਿਨ੍ਹਾਂ ਤੇ ਵੀ ਇਹ ਲੈਵਲ 4 ਦੀ ਵਾਰਨਿੰਗ ਇਸ਼ੂ ਕੀਤੀ ਗਈ ਹੈਗੀ ਆ। ਹਜੇ ਨਵੰਬਰ ਮਹੀਨੇ 'ਚ ਹੀ ਜਿਹੜੀਆਂ ਰਿਸਟ੍ਰਿਕਸ਼ਨਸ USA ਵੱਲੋਂ ਚੱਕੀਆਂ ਗਈਆਂ ਸੀਗੀਆਂ ਦੋਨਾਂ ਬਾਰਡਰਸ ਤੋਂ, ਕੈਨੇਡਾ ਵੱਲੋਂ ਵੀ ਤੇ ਮੈਕਸੀਕੋ ਵੱਲੋਂ ਵੀ, ਜੇ ਤੁਸੀਂ ਫੁੱਲੀ ਵੈਕਸੀਨੇਟਡ ਹੈਗੇ ਆ ਤੇ ਤੁਸੀਂ ਆ ਜਾ ਸਕਦੇ ਹੈਗੇ ਆ। ਪਰ ਹੁਣ ਇਹ ਫੇਰ ਇੱਕ ਵਾਰੀ ਵਾਰਨਿੰਗ ਇਸ਼ੂ ਕਰ ਦਿੱਤੀ ਗਈ ਆ। ਅਮਰੀਕਾ ਦੇ ਲੋਕ ਸਭ ਤੋਂ ਵੱਧ ਕਹਿੰਦੇ ਜੇ ਕਿਤੇ ਘੁੰਮਣ ਜਾਂਦੇ ਨੇ ਤੇ ਉਹ ਕੈਨੇਡਾ ਦੇ ਵਿੱਚ ਦੇਖਿਆ ਗਿਆ ਵੀ ਟੌਪ ਫੋਰਨ ਡੈਸਟੀਨੇਸ਼ਨਸ ਅਮਰੀਕਨਸ ਦੇ ਲਈ ਕੈਨੇਡਾ ਜਿਹੜੀ ਉਹ ਹੈਗੀ ਆ। ਸੋ ਕੈਨੇਡੀਅਨ ਫੋਰਨ ਮਿਨਿਸਟਰ ਜਿਹੜੀ ਮਲੀਨ ਜੋਲੀ ਆ, ਉਹਨਾਂ ਨੇ ਕਿਹਾ ਵੀ ਅਸੀਂ ਐਡਵਾਈਜ਼ਰੀ ਜਿਹੜੀ ਆ ਉਹ ਦੇਖੀ ਆ, ਐਡਵਾਈਸ ਜਿਹੜੀ ਉਹ ਦੇਖੀ ਆ। ਸੋ ਹੁਣ ਉਹਨਾਂ ਨੇ ਵੀ ਆਪਣੇ ਓਟਾਵਾ ਦੇ ਜਿਹੜੇ ਸੀਗੇ ਤੇ ਬਾਕੀ ਜਿਹੜੇ ਲੋਕਾਂ ਨੂੰ ਰਹਿਣ ਵਾਲੇ ਆ ਕੈਨੇਡੀਅਨਸ ਆ, ਉਹਨਾਂ ਨੂੰ ਵੀ ਕਿਹਾ ਸੀਗਾ ਵੀ ਨਾਨ ਅਸੈਂਸ਼ੀਅਲ ਟਰੈਵਲ ਹਾਲ ਦੀ ਘੜੀ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਉਸ ਨੂੰ ਬੰਦ ਰੱਖੋ। ਮਾਰਚ 2020 ਦੇ ਵਿੱਚ ਸਭ ਤੋਂ ਪਹਿਲੀ ਟਰੈਵਲ ਐਡਵਾਈਜ਼ਰੀ ਕੈਨੇਡਾ ਦੇ ਨਾਲ ਸੰਬੰਧਿਤ ਜਿਹੜੀ ਉਹ ਇਸ਼ੂ ਕੀਤੀ ਗਈ ਸੀ ਤੇ ਕਈ ਮਹੀਨੇ ਤੱਕ ਉਹ ਇਦਾਂ ਹੀ ਚੱਲਦੀ ਰਹੀ ਸੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕਨੋਮੀ ਦੀ ਜੇ ਆਪਾਂ ਹੁਣ ਗੱਲ ਕਰਦੇ ਜਾਈਏ, ਜਿਹੜੇ ਜਰੋਮ ਪੋਵਲ ਹੈਗੇ ਆ, ਉਹਨਾਂ ਦੀ ਸੈਕਿੰਡ ਟਰਮ ਦੀ ਉਹਨਾਂ ਦੀ ਹੀਅਰਿੰਗ ਵੀ ਜਿਹੜੀ ਉਹ ਹੋਣੀ ਹੈਗੀ ਆ ਤੇ ਉਹਨਾਂ ਦੀ ਕਨਫਰਮੇਸ਼ਨ ਹੋਣ ਦੇ ਵਿੱਚ ਹੁਣ ਇੱਕ ਨਵਾਂ ਜਿਹੜਾ ਇਹ ਚੈਲੰਜ ਜਿਹੜਾ ਉਹ ਰਹੂਗਾ। ਚੈਲੰਜ ਸਭ ਤੋਂ ਵੱਡਾ ਜਿਹੜੇ ਚੇਅਰ ਜਰੋਮ ਪੋਵਲ ਆ ਉਹਨਾਂ ਨੂੰ ਇਹ ਹੋਣਾ ਆ ਵੀ ਜਿਹੜੀ ਮਹਿੰਗਾਈ ਦੀ ਦਰ ਆ, ਹਾਈ ਇਨਫਲੇਸ਼ਨ ਆ, ਉਸ ਨੇ ਬਹੁਤ ਬੁਰਾ ਹਾਲ ਕੀਤਾ ਆ। JP ਮੋਰਗਨ ਦੇ ਜਿਹੜੇ ਚੇਅਰਮੈਨ ਆ ਉਹਨਾਂ ਨੇ ਕਿਹਾ ਵੀ ਘੱਟੋ ਘੱਟ 4 ਵਾਰ ਜਾਂ ਉਸ ਤੋਂ ਵੱਧ ਵਾਰੀ ਇਸ ਵਾਰ ਇੰਟਰਸਟ ਰੇਟ ਹਾਈਕ ਇਸ ਸਾਲ ਦੇ ਵਿੱਚ ਆ ਰਹੇ ਨੇ, ਇਹ ਹੋ ਸਕਦਾ ਆ। ਸੋ ਕਹਿੰਦੇ ਵੀ ਅਰਥ ਸ਼ਾਸਤਰੀ ਵੀ ਇਸ ਟਾਈਮ ਪੂਰੀ ਤਰ੍ਹਾਂ ਭੰਬਲ ਭੂਸੇ 'ਚ ਆ ਵੀ ਇਹ ਇਨਫਲੇਸ਼ਨ ਜਾ ਕਿੱਧਰ ਨੂੰ ਰਹੀ ਆ, ਬਣਨਾ ਜਿਹੜਾ ਇੱਥੇ ਕੀ ਆ। ਹੁਣ ਇਹ ਕਿਆਸ ਰਹੀਆਂ ਲੱਗ ਰਹੀਆਂ ਨੇ ਵੀ ਇਸ ਸਾਲ ਦੇ ਵਿੱਚ ਤਾਂ ਮਹਿੰਗਾਈ ਘਟਣ ਦੇ ਘੱਟ ਅਸਾਰ ਆ, ਮੇ ਬੀ 2023 ਦੇ ਵਿੱਚ ਮਹਿੰਗਾਈ ਦੀ ਜਿਹੜੀ ਦਰ ਆ ਉਹ ਥੱਲੇ ਨੂੰ ਆਵੇ। ਸੋ ਜਿਹੜੇ ਕਈ ਇਕਨੋਮਿਸਟ ਤਾਂ ਇਹ ਕਹਿ ਰਹੇ ਆ ਵੀ 4 ਤੋਂ ਵੀ ਵੱਧ ਤੁਹਾਨੂੰ ਰੇਟ ਹਾਈਕਸ ਇਸ ਸਾਲ ਜਿਹੜੀਆਂ ਉਹ ਕਰਨੀਆਂ ਪੈਣੀਆਂ ਆ। ਇਹ 4 ਸਾਲਾਂ ਦੀ ਟਰਮ ਹੁੰਦੀ ਆ ਜਿਹੜੇ ਫੈਡ ਦੇ ਜਿਹੜੇ ਚੇਅਰ ਹੁੰਦੀ ਆ ਉਸ ਦੇ ਲਈ। ਸੋ ਉਸ ਦੇ ਲਈ ਇਹ ਦੂਜੀ ਵਾਰ ਲਗਾਤਾਰ ਇਸ ਦੇ ਲਈ ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਹੈ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਇਸ ਵਾਰ। ਤੇ ਸੋ ਦੇਖੋ ਕੀ ਬਣਦਾ। ਸੈਨੇਟ ਬੈਂਕਿੰਗ ਕਮੇਟੀ ਦੇ ਸਾਹਮਣੇ ਇਹਨਾਂ ਦੀ ਜਿਹੜੀ ਹੀਅਰਿੰਗ ਦੇ ਵਿੱਚ ਇਹ ਜਿਹੜੇ ਉਹ ਬੋਲੇ ਸੀਗੇ। ਸੋ US ਦੀ ਇਨਫਲੇਸ਼ਨ ਕਹਿੰਦੇ ਵੀ ਪਹਿਲੋਂ ਘਟਣ ਦੇ ਨਾਲੋਂ ਅਜੇ ਹੋਰ ਇੱਕ ਵਾਰੀ ਫੇਰ ਦੁਬਾਰਾ ਵਧੂਗੀ।
ਇਹ ਜਿਹੜੇ ਹਰਜੋਤ ਸਿੰਘ ਜੀ ਦਸੰਬਰ ਦੇ ਵਿੱਚ 0.4% ਫਿਰ ਜਿਹੜੀ ਆ ਉਹ ਤਾਂ ਨੂੰ ਚਲੇ ਗਏ ਸੀ ਪਿਛਲੇ ਮਹੀਨੇ ਨਵੰਬਰ ਦੇ ਜਿਹੜੇ ਉਹ ਮੁਕਾਬਲੇ। ਲੇਬਰ ਡਿਪਾਰਟਮੈਂਟ ਦੀ ਰਿਪੋਰਟ ਦੇ ਮੁਤਾਬਕ ਪ੍ਰੋਡਿਊਸ ਜਿਹੜੇ ਪ੍ਰਾਈਸਿਸ ਆ ਉਹਨਾਂ ਦੇ ਵਿੱਚ 10% ਵਾਧਾ 2021 ਦੇ ਵਿੱਚ ਉਹ ਹੋਇਆ ਸੀਗਾ।